ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼। ਆਪਣੀ ਆਵਾਜ਼। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੱਦਾਂ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ, ਅਸੀਂ ਤੁਹਾਡੇ ਲਈ ਜਿਹੜੇ ਕਿ ਇਸ ਟਾਈਮ ਚੋਣ ਸਰਗਰਮੀਆਂ ਚੱਲ ਰਹੀਆਂ ਬਹੁਤ ਜ਼ੋਰਾਂ ਦੇ ਉੱਤੇ, ਵਿਧਾਨ ਸਭਾ ਜਿਹੜੀਆਂ 2012 ਦੇ ਵਿੱਚ ਚੋਣਾਂ ਹੋਣੀਆਂ, ਜਿਸ ਦੇ ਵਿੱਚ ਕੁਛ ਕੁ ਦਿਨ ਬਾਕੀ ਨੇ, ਅਤੇ ਉਹਨਾਂ ਦੇ ਜਿਹੜੇ ਚੱਲਦੇ ਹੋਏ ਆਪਾਂ ਕੁਛ ਇੰਟਰਵਿਊਜ਼ ਤੁਹਾਡੇ ਲਈ ਲੈ ਕੇ ਆ ਰਹੇ ਹਾਂ। ਅਤੇ ਉਸੇ ਹੀ ਅਧੀਨ ਅੱਜ ਤੁਹਾਡੇ ਨਾਲ ਅਸੀਂ ਰੂਬਰੂ ਕਰਵਾਉਣ ਜਾ ਰਹੇ ਹਾਂ ਮਨਪ੍ਰੀਤ ਸਿੰਘ ਬਾਦਲ ਹੁਣਾਂ ਦੇ ਸਪੁੱਤਰ ਅਰਜੁਨ ਸਿੰਘ ਬਾਦਲ ਹੁਣਾਂ ਨੂੰ। ਅਰਜੁਨ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ USA 'ਤੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਮੈਨੂੰ ਰੇਡੀਓ ਸ਼ੋਅ 'ਤੇ ਬੁਲਾਉਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਅਰਜੁਨ ਜੀ। ਅਤੇ ਸਭ ਤੋਂ ਪਹਿਲਾਂ ਮੇਰਾ ਸਵਾਲ ਰਹੇਗਾ, ਜਿੱਦਾਂ ਸਾਰਿਆਂ ਨੂੰ ਪਤਾ ਵੀ ਤੁਹਾਡੀ ਉਮਰ ਅਜੇ ਕੁਛ ਜ਼ਿਆਦਾ ਨਹੀਂ ਆ, ਅਤੇ ਸਵਾਲ ਮੇਰਾ ਰਹੇਗਾ ਵੀ ਤੁਹਾਨੂੰ ਰਾਜਨੀਤੀ ਦੇ ਵਿੱਚ ਕਿੰਨੀ ਕੁ ਦਿਲਚਸਪੀ ਸੀ ਕਿ ਤੁਹਾਡੇ 'ਤੇ ਜਿੱਦਾਂ ਕਹਿ ਲਓ ਵੀ ਜਿੱਦਾਂ ਤਲਵਾਰ ਲਟਕਦੀ ਹੁੰਦੀ ਉਦੋਂ ਕੰਮ ਕਰਨਾ ਪੈਂਦਾ ਹੈ, ਕਿ ਇਸ ਤਰ੍ਹਾਂ ਦੀ ਨੌਬਤ ਸੀਗੀ? ਜੀ ਮੈਨੂੰ ਛੋਟੇ ਹੁੰਦੋਂ ਤੋਂ ਤਾਂ ਜ਼ਿਆਦਾ ਦਿਲਚਸਪੀ ਨਹੀਂ ਸੀਗੀ ਰਾਜਨੀਤੀ ਦੇ ਵਿੱਚ ਜੀ, ਪਰ ਇੱਕ ਸਿਆਸੀ ਪਰਿਵਾਰ ਦੇ ਵਿੱਚ ਹੋਣ ਕਰਕੇ ਮੈਨੂੰ ਥੋੜਾ ਜਿਹਾ ਮਤਲਬ ਸ਼ੁਰੂ ਤੋਂ ਤਜਰਬਾ ਰਿਹਾ ਸਿਆਸਤ ਵਿੱਚ। ਪਰ ਖਾਸ ਕਰਕੇ ਜਦੋਂ ਦੇ ਮੇਰੇ ਪਿਤਾ ਜੀ ਨੇ ਪੀਪਲਜ਼ ਪਾਰਟੀ ਆਫ ਪੰਜਾਬ ਸ਼ੁਰੂ ਕੀਤੀ ਹੈ, ਉਦੋਂ ਤੋਂ ਮੇਰੀ ਜਿਹੜੀ ਦਿਲਚਸਪੀ ਹੈ ਸਿਆਸਤ ਵਿੱਚ ਥੋੜੀ ਵਧੀ ਹੈ, ਕਿਉਂਕਿ ਮੈਨੂੰ ਲੱਗਦਾ ਹੈ ਇਕੱਲੇ ਇੱਕ ਮਤਲਬ ਲੀਡਰ ਦੇ ਬੇਟੇ ਦੇ ਨਾਤੇ ਨਹੀਂ, ਪਰ ਮੈਨੂੰ ਇੱਕ ਮਤਲਬ ਪੰਜਾਬੀ ਨੌਜਵਾਨ ਦੇ ਨਾਤੇ ਤੇ ਲੱਗਦਾ ਹੈ ਕਿ ਇਸ ਵੇਲੇ ਆਪਣੇ ਸੂਬੇ ਨੂੰ ਸਖਤ ਜ਼ਰੂਰਤ ਹੈ ਬਦਲਾਵ ਲਿਆਉਣ ਵਾਸਤੇ, ਤੇ ਇਸ ਲਈ ਮੈਂ ਜਿਹੜੇ ਪੀਪਲਜ਼ ਪਾਰਟੀ ਆਫ ਪੰਜਾਬ ਦੀ ਜਿਹੜੀ ਸੋਚ ਹੈ ਇਹਦੇ ਨਾਲ ਚੱਲਿਆ, ਤੇ ਮਤਲਬ 1.5 ਸਾਲ ਤੋਂ ਥੋੜੀ ਜਿਹੀ ਜ਼ਿਆਦਾ ਦਿਲਚਸਪੀ ਲੈਣ ਲੱਗਿਆ। ਜੀ ਜੀ ਬਿਲਕੁਲ, ਦਿਲਚਸਪੀ ਤੁਸੀਂ ਲੈਣ ਲੱਗ ਪਏ ਆ, ਕਿਉਂਕਿ ਇਸ ਦੇ ਵਿੱਚ ਇੱਕ ਨਜ਼ਰ ਆਉਂਦਾ ਹੈ ਵੀ ਪੰਜਾਬ ਦੀ ਨੁਹਾਰ ਬਦਲਣ ਦੀ ਜਿਹੜੀ ਗੱਲ ਆ ਉਹ ਚੱਲਦੀ ਆ, ਤਾਂ ਬਿਲਕੁਲ ਹਰ ਨੌਜਵਾਨ ਨੂੰ ਤੁਹਾਡੇ ਤਰੀਕੇ ਦੇ ਨਾਲ ਸੋਚਣ ਦੀ ਜ਼ਰੂਰਤ ਆ ਵੀ ਆਪਾਂ ਵੀ ਪੰਜਾਬ ਦੀ ਨੁਹਾਰ ਬਦਲੀਏ, ਇੱਕ ਚੰਗੇ ਪਾਸੇ ਨੂੰ ਲੈ ਕੇ ਜਾਈਏ। ਤਾਂ ਮੇਰਾ ਅਗਲਾ ਸਵਾਲ ਰਹੇਗਾ, ਤੁਹਾਡੇ ਪਿਤਾ ਜੀ ਦੇ ਮੁਤਾਬਿਕ ਵੀ 4 ਸਾਲ ਉਹ ਫਾਈਨੈਂਸ ਮਿਨਿਸਟਰ ਰਹੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਉੱਤੇ, ਤਾਂ ਹੁਣ ਜਦੋਂ ਪਿਛਲੇ 1.5 ਸਾਲ ਤੋਂ ਜਦੋਂ ਉਹਨਾਂ ਨੇ PPP ਦਾ ਜਿਹੜਾ ਗਠਨ ਕੀਤਾ ਆ, ਅਕਸਰ ਘਰ ਦੇ ਵਿੱਚ ਗੱਲਬਾਤ ਹੁੰਦੀ ਹੋਊਗੀ ਸਰਕਾਰ ਦੀਆਂ ਪੁਰਾਣੀਆਂ ਨੀਤੀਆਂ ਬਾਰੇ ਜਾਂ ਹੋਰ ਗੱਲਬਾਤ ਹੁੰਦੀ ਹੋਊਗੀ, ਤਾਂ ਤੁਹਾਨੂੰ ਕਦੋਂ ਦਾ ਲੱਗ ਰਿਹਾ ਸੀਗੀ ਵੀ ਮਨਪ੍ਰੀਤ ਸਿੰਘ ਬਾਦਲ ਹੁਣੀ ਇਹਦੇ ਵਿੱਚੋਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਨਾਲੋਂ ਟੁੱਟਣ ਜਾ ਰਹੇ ਆ ਅਤੇ ਇੱਕ ਇੱਦਾਂ ਦਾ ਕੋਈ ਵੱਡਾ ਕਦਮ ਚੱਕਣ ਜਾ ਰਹੇ ਆ? ਜੀ ਮਤਲਬ ਸ਼ੁਰੂ ਤੋਂ ਆ ਸੋਚ ਨਹੀਂ ਸੀਗੀ, ਕਿਉਂਕਿ ਅਸੀਂ ਬਹੁਤ ਦੇਰ ਤੋਂ ਆਪਣਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਜੁੜਿਆ ਜੀ। ਮੇਰੇ ਅਸਲ 'ਚ ਮੇਰੇ ਜਿਹੜੇ ਪਿਤਾ ਜੀ ਸੀਗੇ ਉਹ ਚਾਹੁੰਦੇ ਨਹੀਂ ਸੀ ਕਿ ਉਹ ਸਿਆਸਤ ਵਿੱਚ ਆਉਣ। ਬਾਈ ਡਿਗਰੀ ਉਹ ਵਕੀਲ ਨੇ, ਮਤਲਬ ਲੰਡਨ ਤੋਂ ਪੜ੍ਹੇ ਹੋਏ ਆ, ਤੇ ਉਹ ਆਪਦਾ ਲਾਅ ਕਰਨਾ ਚਾਹੁੰਦੇ ਸੀ, ਪਰ ਬਾਈ ਇਲੈਕਸ਼ਨ ਵਿੱਚ ਉਹਨਾਂ ਨੂੰ ਇਲੈਕਸ਼ਨ ਲੜਾਈ ਗਈ ਸੀ ਗਿੱਦੜਵੇ ਦੀ, ਉਸ ਨੌਬਤ ਇਹੋ ਜਿਹੀ ਆ ਗਈ ਸੀ ਉਹਨਾਂ ਨੂੰ ਲੜਨੀ ਪਈ। ਪਰ 2007 ਤੱਕ ਜਿਹੜੀ ਮੇਰੇ ਪਿਤਾ ਜੀ ਦੀ ਰੋਲ ਸੀਗੀ ਸਿਆਸਤ ਵਿੱਚ ਉਹ ਗਿੱਦੜਵੇ ਹਲਕੇ ਤੱਕ ਸੀਗੀ, ਉਹਨਾਂ ਦੀ ਜਿੰਨੀ ਇਕਸਾਮ ਸੀਗੀ ਉਹ ਗਿੱਦੜਵੇ ਦੀ ਸੀਗੀ। 2007 ਵਿੱਚ ਜਦੋਂ ਉਹ ਖਜ਼ਾਨੇ ਦੇ ਵਜ਼ੀਰ ਬਣੇ ਸੀ, ਜਦੋਂ ਵਿੱਤ ਮੰਤਰੀ ਬਣੇ ਸੀ, ਉਦੋਂ ਉਹਨਾਂ ਨੇ ਮਤਲਬ ਇੱਕ ਵੱਡਾ ਰੋਲ ਲਿੱਤਾ ਸੀ ਤੇ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹਨਾਂ ਦੇ ਹੱਥਾਂ 'ਚ ਆਇਆ ਸੀ। 2007 ਤੋਂ ਲੈ ਕੇ ਮੈਨੂੰ ਲੱਗਿਆ ਅਕਾਲੀ ਦਲ ਨਾਲ ਥੋੜਾ ਜਿਹੜੀ ਕੌਨਫਲਿਕਟ ਹੈ, ਜਿਹੜੀ ਰੌਲਾ ਹੈ ਉਦੋਂ ਦਾ ਸ਼ੁਰੂ ਹੋਇਆ, ਕਿਉਂਕਿ ਮੇਰੇ ਪਿਤਾ ਜੀ ਦੀ ਸੋਚ ਬਾਕੀ ਕੈਬਨਿਟ ਤੋਂ, ਬਾਕੀ ਜਿਹੜੇ ਅਕਾਲੀ ਪਾਰਟੀ ਦੇ ਸੀਗੇ ਉਹਨਾਂ ਤੋਂ ਬਹੁਤ ਵੱਖਰੀ ਸੀਗੀ। ਉਹ ਜਿਹੜੇ ਪੰਜਾਬ ਦੀ ਜਿਹੜੀ ਲੌਂਗ ਟਰਮ ਬੈਨੀਫਿਟ ਵਾਸਤੇ ਉਹਦੇ ਵਾਸਤੇ ਸੋਚ ਰਹੇ ਸੀਗੇ, ਤੇ ਅਸਲ 'ਚ ਜਿਹੜੀ ਅੱਜ ਦੀ ਸਿਆਸੀ ਸੋਚ ਹੈਗੀ ਅੱਜ ਦੇ ਸਿਸਟਮ ਵਿੱਚ ਉਹ ਪੋਪੂਲਿਸਟ ਸਕੀਮਾਂ ਵਰਗੀਆਂ ਇਹਦੇ ਵਿੱਚ ਜ਼ਿਆਦਾ ਉਲਝੇ ਹੋਏ ਲੋਕ। ਸੋ ਸੋਚ ਦੀ ਟੱਕਰ ਸੀਗੀ, ਸੋ ਉਦੋਂ ਦਾ ਰੌਲਾ ਸ਼ੁਰੂ ਹੋਇਆ। ਤੇ 1.5 ਸਾਲ ਪਹਿਲਾਂ ਜਦੋਂ ਡੈਟ ਵੇਵਰ ਦਾ ਜਿਹੜਾ ਰੌਲਾ ਚੱਲਿਆ ਸੀ, ਮੇਰੇ ਪਿਤਾ ਜੀ ਨੇ ਫਾਈਨੈਂਸ ਮਿਨਿਸਟਰ ਜਿਹੜੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ, ਫਾਈਨੈਂਸ ਮਿਨਿਸਟਰ ਪ੍ਰਣਬ ਮੁਖਰਜੀ ਤੇ ਮੋਂਟੇਕ ਸਿੰਘ ਆਹਲੂਵਾਲੀਆ ਹੋਰਿਆਂ ਨਾਲ ਇੱਕ ਡੈਟ ਵੇਵਰ ਔਰਗਨਾਈਜ਼ ਕੀਤਾ ਸੀ, ਤੇ ਉਹਦੇ ਥੋੜੀਆਂ ਸ਼ਰਤਾਂ ਸੀਗੀਆਂ ਕਿ ਆਪਦਾ ਖਰਚਾ ਘਟਾਉਣਾ ਪੈਣਾ ਹੈ, ਤੇ ਜਿਹੜੇ ਸਰਕਾਰ ਸੀਗੇ ਮੰਤਰੀ ਤੇ ਉਪ ਮੁੱਖ ਮੰਤਰੀ ਸਾਹਿਬ ਉਹ ਨਹੀਂ ਚਾਹੁੰਦੇ ਸੀ ਕਿ ਅਸੀਂ ਆਹ ਡੈਟ ਵੇਵਰ ਲਈਏ, ਸ਼ਰਤਾਂ ਉਹਨਾਂ ਨੂੰ ਨਹੀਂ ਮਨਜ਼ੂਰ ਸੀ, ਤੇ ਇਸ ਗੱਲ ਮਗਰ ਟੱਕਰ ਹੋਈ ਸੀ। ਤੇ ਉਸ ਵਕਤ ਮਤਲਬ ਸਾਨੂੰ ਇਸ ਗੱਲ ਦਾ ਪੂਰਾ ਯਕੀਨ ਹੋ ਗਿਆ ਕਿ ਜੇ ਆਪਾਂ ਪੰਜਾਬ ਦਾ ਭਲਾ ਚਾਹੁੰਦੇ ਹਾਂ, ਜੇ ਆਪਾਂ ਪੰਜਾਬ ਵਿੱਚ ਕੁਛ ਬਦਲਾਵ ਲਿਆਉਣਾ, ਅਕਾਲੀ ਦਲ ਨਾਲ ਅਸੀਂ ਅੱਗੇ ਨਹੀਂ ਚੱਲ ਸਕਦੇ। ਜੀ ਬਿਲਕੁਲ, ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਵੀ ਜਿਹੜੀ ਪੋਪੂਲਿਸਟ ਜਿਹੜੀ ਸੋਚ ਆ ਉਹ ਬਹੁਤ ਜ਼ਿਆਦਾ ਭਾਰੂ ਹੈਗੀ ਆ ਇਸ ਟਾਈਮ ਸਿਆਸੀ ਦੇ ਵਿੱਚ। ਸਿਰਫ ਇਹ ਨਹੀਂ ਪੰਜਾਬ ਦੇ ਵਿੱਚ,
ਆਲ ਓਵਰ ਜੇ ਦੇਖਿਆ ਜਾਵੇ ਤਾਂ ਐਸੇ ਟਾਈਮ ਇਹ ਹਾਲਾਤ ਆ ਤੇ ਇਦਾਂ ਦੇ ਬਦਲਾਵ ਆਉਣੇ ਜ਼ਰੂਰੀ ਆ। ਤਾਂ ਤੁਸੀਂ ਇੱਕ ਬਹੁਤ ਹੀ ਲਾਈਕ ਮੈਨੂੰ ਪਤਾ ਲੱਗਾ ਵੀ ਤੁਸੀਂ 11ਵੀਂ ਗ੍ਰੇਡ ਦੇ ਵਿੱਚ ਪੜ੍ਹਦੇ ਹੋ ਤੇ ਉਮਰ ਤੁਹਾਡੀ ਕੋਈ ਜ਼ਿਆਦਾ ਨਹੀਂ, ਇੱਕ ਨੌਜਵਾਨ ਹੋ ਤੇ ਹੁਣ ਤੁਸੀਂ ਰੈਲੀਆਂ ਦੇ ਵਿੱਚ ਸ਼ੁਮਾਰ ਕਰ ਰਹੇ ਹੋ ਉੱਥੇ ਜਾ ਕੇ ਪੰਜਾਬ ਦੇ ਵਿੱਚ ਤੁਸੀਂ। ਤਾਂ ਤੁਹਾਨੂੰ ਕੀ ਲੱਗਦਾ ਹੈ ਵੀ ਪੀਪਲ ਪਾਰਟੀ ਆਫ ਪੰਜਾਬ ਦੇ ਨਾਲ ਕਿੱਦਾਂ ਦਾ ਪੰਜਾਬ, ਕਿਹੜਾ ਪੰਜਾਬ, ਦਿਹਾਤੀ ਪੰਜਾਬ ਕਿ ਸਿਰਫ ਪੜ੍ਹਿਆ ਲਿਖਿਆ ਪੰਜਾਬ? ਕਿਉਂਕਿ ਇਹ ਬਹੁਤ ਅੱਜ ਕੱਲ੍ਹ ਜਿਹੜਾ ਸਵਾਲ ਪੈਦਾ ਹੋ ਰਿਹਾ ਵੀ ਜਿਹੜਾ ਤਾਂ ਪੜ੍ਹਿਆ ਲਿਖਿਆ ਆ ਉਹ ਤਾਂ ਤੁਹਾਡੇ ਨਾਲ ਆ, ਪਰ ਕੀ ਜਿਹੜਾ ਦੂਸਰਾ ਪੰਜਾਬ ਆ ਉਹ ਵੀ ਤੁਹਾਡੇ ਨਾਲ ਆ? ਜੀ ਇਹ ਇਸ ਗੱਲ ਦੀ ਮੈਂ ਤੁਹਾਨੂੰ ਯਕੀਨ ਦਿਵਾਉਣਾ, ਪੜ੍ਹੇ ਲਿਖੇ ਪੰਜਾਬ ਤੋਂ ਜ਼ਿਆਦਾ ਸਾਡੇ ਨਾਲ ਦਿਹਾਤੀ ਪੰਜਾਬ ਆ ਜੀ। ਸਾਡੀ ਜਿਹੜੀ ਸਪੋਰਟ ਬੇਸ ਹੈ ਉਹ ਦਿਹਾਤੀ ਪੰਜਾਬ ਵਿੱਚ ਜ਼ਿਆਦਾ ਹੈ, ਪੜ੍ਹੇ ਲਿਖੇ ਪੰਜਾਬ ਭਾਵੇਂ ਥੋੜੀ ਘੱਟ ਹੋਵੇ ਜੀ। ਸੋ ਦਿਹਾਤੀ ਪੰਜਾਬ ਜ਼ਿਆਦਾ ਹੈ। ਅੱਛਾ, ਤੇ ਮੇਰੀ ਮੈਂ ਜਿਹੜਾ ਕੰਮ ਕਰ ਰਿਹਾ ਸੀ, ਮੈਂ ਹੁਣ ਸਾਲ 'ਚ ਮੈਨੂੰ ਵੈਸੇ ਤਾਂ ਮੈਂ ਸਕੂਲ 'ਚ ਪੜ੍ਹਦਾ, ਮੇਰਾ ਜ਼ਿਆਦਾ ਜ਼ੋਰ ਹੈ ਸਿਰਫ ਪੜ੍ਹਾਈ 'ਤੇ ਲੱਗ ਰਿਹਾ, ਪਰ ਮੈਨੂੰ ਸਾਲ ਵਿੱਚ ਚਾਰ ਵਾਰੀ ਛੁੱਟੀਆਂ ਮਿਲਦੀਆਂ ਤੇ ਹਮੇਸ਼ਾ ਜਿਹਨੂੰ ਵੀ ਛੁੱਟੀ ਮਿਲਦੀ ਹੈ ਮੈਂ ਜਾ ਕੇ ਪੰਜਾਬ ਵਿੱਚ ਮਤਲਬ ਹਲਕੇ ਵਿੱਚ ਕੰਮ ਕਰਦਾ ਹਾਂ। ਤੇ ਮੇਰਾ ਜਿਹੜਾ ਕੰਮ ਹੈ ਉਹ ਰੈਲੀਆਂ ਰੂਲੀਆਂ ਤੇ ਮੈਂ ਘੱਟ ਜਾਂਦਾ, ਮੈਂ ਗਰਾਊਂਡ ਵਰਕ ਤੇ ਕੰਮ ਜ਼ਿਆਦਾ ਕਰਦਾ। ਪਿੰਡਾਂ ਵਿੱਚ ਨੁੱਕੜ ਮੀਟਿੰਗਾਂ, ਲੋਕਾਂ ਨੂੰ ਮਿਲਣਾ, ਮਰਗਾਂ ਤੇ ਬਹਿਣਾ, ਜਿਹੜਾ ਗਰਾਊਂਡ ਲੈਵਲ ਦਾ ਜਿਹੜਾ ਵਰਕ ਕਹਿ ਸਕਦੇ ਆਪਾਂ ਉਹਦੇ ਜ਼ਿਆਦਾ ਕਰਦਾ। ਤੇ ਇਸ ਕੰਮ 'ਚ ਮਤਲਬ ਲੋਕਾਂ ਦੀ ਜਿਹੜੀ ਰਿਸਪੌਂਸ ਹੈ ਉਹਦਾ ਚੰਗਾ ਮਤਲਬ ਤੋਲ ਕਰ ਸਕਦੇ ਹੋ। ਤੇ ਮੈਨੂੰ ਪੂਰਾ ਯਕੀਨ ਹੈ ਕਿ ਲੋਕਾਂ ਨੇ ਪੀਪਲਸ ਪਾਰਟੀ ਆਫ ਪੰਜਾਬ ਦੀ ਜਿਹੜੀ ਸੋਚ ਹੈ ਉਹਦੇ ਨਾਲ ਲੱਗੇ ਲੋਕ, ਤੇ ਲੋਕਾਂ ਨੂੰ ਲੱਗਦਾ ਹੈ ਕਿ ਜਿਹੜੀ ਨਵੀਂ ਸੋਚ ਅਸੀਂ ਆਪਾਂ ਪੰਜਾਬ ਵਿੱਚ ਖੜੀ ਕੀਤੀ ਹੈ ਇਹ ਪੰਜਾਬ ਨੂੰ ਇਸ ਗਾਰੇ ਚੋਂ ਹੁਣ ਕੱਢ ਸਕਦੀ ਹੈ। ਸੋ ਲੋਕਾਂ ਤੋਂ ਬਹੁਤ ਸੋਹਣਾ ਰਿਸਪੌਂਸ ਮਿਲਿਆ ਤੇ ਮੈਨੂੰ ਪੂਰੀ ਆਸ ਹੈ ਕਿ ਆਪਣੀ ਜਿਹੜੀ ਸੋਚ ਹੈ ਇਹ ਸਫਲ ਹੋ ਚੁੱਕੀ। ਜੀ ਬਿਲਕੁਲ। ਤੇ ਇਹੀ ਸਾਰੇ ਹੀ ਜਾਣੇ ਜਿੱਦਾਂ PPP ਦੇ ਇਸ ਟਾਈਮ ਸੋਚ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਕੁ ਦਿਨਾਂ ਦੇ ਵਿੱਚ ਇਹ ਬਿਲਕੁਲ ਸਾਫ਼ ਹੋ ਜਾਏਗਾ ਵੀ ਜਿਹੜੇ ਆ ਕਿੱਧਰ ਨੂੰ ਵੋਟਾਂ ਪਈਆਂ ਨੇ। ਤੇ ਮੇਰਾ ਅਗਲਾ ਸਵਾਲ ਰਹੇਗਾ ਵੀ ਹੁਣ ਜਿੱਦਾਂ ਪੜ੍ਹੇ ਲਿਖੇ ਦੀ ਤੁਸੀਂ ਗੱਲ ਕਰਦੇ ਸੀਗੇ, ਪਰ ਇਹ ਗੱਲ ਆ ਜਾਂਦੀ, ਮੈਂ ਜਦੋਂ ਅਸੀਂ ਪੰਜਾਬ ਦੇ ਵਿੱਚ ਸੀਗੇ ਤਾਂ ਪੜ੍ਹਿਆ ਲਿਖਿਆ ਜਿਹੜਾ ਆ ਜਾਂ ਤਾਂ ਨੌਕਰੀ ਪੇਸ਼ਾ ਬੰਦਾ ਆ ਉਹ ਜਦੋਂ ਇਲੈਕਸ਼ਨ ਦੇ ਦਿਨ ਆਉਂਦੇ ਆ ਛੁੱਟੀ ਲੈ ਕੇ ਕਿਤੇ ਹੋਰ ਚਲਾ ਜਾਂਦਾ। ਕੀ ਉਹ ਸੱਚੀ ਪੜ੍ਹਿਆ ਲਿਖਿਆ ਜਿਹੜਾ ਵਿਅਕਤੀ ਆ ਉਹ ਵੋਟ ਪਾਏਗਾ ਵੀ, ਕਿ ਫਿਰ ਇਹੀ ਗੱਲ ਵੀ ਜਿੱਦਾਂ ਹਮੇਸ਼ਾ ਦੀ ਤਰ੍ਹਾਂ ਹੁੰਦਾ ਆ ਵੀ ਦੂਜੇ ਜਿਹੜਾ ਆ ਪੇਂਡੂ ਤਬਕਾ ਆ ਜਿਹੜਾ ਬਾਕੀ ਜਿਹੜਾ ਆ ਸ਼ਹਿਰੀ ਨੂੰ ਛੱਡ ਕੇ ਉਹੀ ਵੋਟ ਪਾਊਗਾ? ਜੀ ਮੈਨੂੰ ਲੱਗਦਾ ਹੈ ਕਿ ਜਿਹੜੇ ਪੜ੍ਹੇ ਲਿਖੇ ਪੰਜਾਬੀ ਹੈਗੇ ਉਹ ਜਿਹੜੇ ਪੰਜਾਬ ਦੇ ਜਿਹੜੇ ਮਸਲੇ ਹੈਗੇ ਉਹਨਾਂ ਬਾਰੇ ਥੋੜਾ ਜ਼ਿਆਦਾ ਜਾਣਕਾਰ ਹੈਗੇ, ਉਹ ਪੰਜਾਬ ਦੇ ਇਸ਼ੂਜ਼ ਨੂੰ ਜ਼ਿਆਦਾ ਜਾਣਦੇ ਆ। ਪਰ ਇਹ ਵੀ ਤੁਹਾਡੀ ਗੱਲ ਸੱਚ ਹੈਗੀ ਕਿ ਇਲੈਕਸ਼ਨ ਦੇ ਦਿਨ ਜਿਹੜੇ ਅਸਲ ਜਾ ਕੇ ਵੋਟ ਪਾਉਂਦੇ ਆ ਉਹ ਪਿੰਡ ਵਾਲੇ ਜ਼ਿਆਦਾ ਹੈ। ਪਿੰਡ ਵਾਲਿਆਂ ਨੂੰ ਅਸਲ 'ਚ ਭਾਵੇਂ ਜਾਣਕਾਰੀ ਘੱਟ ਹੋਵੇ, ਜਿੰਨੇ ਵੀ ਪੰਜਾਬ ਦੇ ਮਸਲੇ ਹੈ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਦਾ ਜਿਹੜਾ ਅਸਰ ਪੈਂਦਾ ਉਹ ਪਿੰਡ ਵਾਲਿਆਂ ਤੇ ਪੈਂਦਾ ਜੀ। ਜਿਹੜਾ ਜਿਹੜਾ ਅਸਰ ਪੈਂਦਾ ਮਤਲਬ ਅਸੀਂ ਤਾਂ ਚਲੋ ਇੱਥੇ ਬਾਹਰ ਬੈਠੇ ਮਤਲਬ ਸਾਨੂੰ ਜਾਣਕਾਰੀ ਹੈਗੀ ਕਿ ਆਹ ਪੰਜਾਬ ਵਿੱਚ ਮਸਲੇ ਹੈਗੇ, ਜਿਹੜਾ ਅਸਲ ਇਫੈਕਟ ਹੁੰਦਾ ਪ੍ਰੋਬਲਮਸ ਦਾ, ਸਮੱਸਿਆ ਦਾ, ਉਹ ਇਫੈਕਟ ਹੁੰਦਾ ਪਿੰਡ ਵਾਲਿਆਂ ਤੇ। ਸੋ ਜਿਹੜੀ ਪੰਜਾਬ ਦੀ ਜਿਹੜੀ ਇਲੈਕਸ਼ਨ ਦੀ ਆਊਟਕਮ ਜੋ ਡਿਸਾਈਡ ਕਰਨੇ ਉਹ ਪਿੰਡ ਵਾਲੇ ਹੈਗੇ। ਤੇ ਤਾਂ ਹੀ ਮੈਂ ਕਹਿ ਰਿਹਾ ਹਾਂ ਕਿ ਪੀਪਲਸ ਪਾਰਟੀ ਆਫ ਪੰਜਾਬ ਦੀ ਸਪੋਰਟ ਬੇਸ ਹੈ ਉਹ ਜ਼ਿਆਦਾ ਦਿਹਾਤੀ ਲੋਕਾਂ 'ਚ ਹੀ ਹੈਗੀ, ਪਿੰਡ ਵਾਲਿਆਂ ਲੋਕਾਂ 'ਚ ਹੀ ਹੈਗੀ। ਜਿਹੜੇ ਪੜ੍ਹੇ ਲਿਖੇ ਲੋਕ ਹੈ ਉਹਨਾਂ ਨੇ ਵੀ ਸੋਚ ਆਪਣੀ ਸਵੀਕਾਰ ਕੀਤੀ ਹੈ, ਲੋਕ ਸੋਚ ਆਪਣੀ ਚੰਗੀ ਲੱਗੀ ਹੈ, ਪਰ ਜਿਹੜੀ ਮੇਨ ਸਪੋਰਟ ਬੇਸ ਤੁਸੀਂ ਕਹਿ ਸਕਦੇ ਹੋ ਉਹ ਪਿੰਡਾਂ ਵਿੱਚ ਹੀ ਹੈਗੀ। ਜੀ ਬਿਲਕੁਲ। ਤਾਂ ਮੇਰਾ ਜਿਹੜਾ ਹੁਣ ਅਗਲਾ ਸਵਾਲ ਰਹੇਗਾ ਚੋਣ ਮਨੋਰਥ ਪੱਤਰਾਂ ਦੇ ਉੱਤੇ ਰਹੇਗਾ ਵੀ ਤੁਸੀਂ ਬਹੁਤ ਜਿਹੜੀਆਂ ਚੀਜ਼ਾਂ ਕਿ ਜਿਹੜੇ ਤੁਸੀਂ 100 ਦਿਨ ਦਾ ਪਹਿਲਾਂ ਦੱਸਿਆ ਵੀ ਅਸੀਂ ਇਸ ਦੇ ਵਿੱਚ ਇਹ ਚੀਜ਼ਾਂ ਕਰਾਂਗੇ, ਇੱਕ ਆਮ ਜਿਹੜਾ ਚੋਣ ਮਨੋਰਥ ਪੱਤਰ ਆ ਉਸ ਤੋਂ ਕਾਫੀ ਹਟ ਕੇ ਹੈਗਾ ਆ। ਇਹ ਜਿਹੜੀਆਂ ਤੁਸੀਂ ਚੀਜ਼ਾਂ ਕਹਿ ਰਹੇ ਹੋ ਇਹ ਕਿੱਦਾਂ ਲਾਗੂ ਹੋਣਗੀਆਂ? ਕਿਉਂਕਿ ਬਾਕੀ ਵੀ ਬਹੁਤ ਵਾਅਦੇ ਦੇਖੇ ਆ, ਤੁਸੀਂ ਵੀ ਕੁਛ ਇਹੋ ਜਿਹੀਆਂ ਚੀਜ਼ਾਂ ਕਹਿ ਰਹੇ ਹੋ ਵੀ ਆਪਾਂ ਕਰਾਂਗੇ, ਜ਼ਰੂਰ ਕਰਾਂਗੇ, ਪਰ ਮੇਰਾ ਸਵਾਲ ਆ ਵੀ ਕਿਸ ਤਰ੍ਹਾਂ ਹੋਣਗੀਆਂ ਗੱਲਾਂ? ਜੀ ਅਸਲ 'ਚ ਜਿਹੜੇ ਪੰਜਾਬ 'ਚ ਕਰਨ ਵਾਲੇ ਕੰਮ ਹੈ ਇਹ ਬਹੁਤੇ ਔਖੇ ਨਹੀਂ, ਗੱਲ ਸਾਰੀ ਇਰਾਦੇ ਦੀ ਰਹੀ ਹੈ ਜੀ। ਹਮੇਸ਼ਾ ਮਤਲਬ ਕਰਨ ਵਾਲੇ ਕੰਮ ਕੋਈ ਬਹੁਤੇ ਔਖੇ ਨਹੀਂ, ਗੱਲ ਸਾਰੀ ਇਰਾਦੇ ਦੀ ਹੈ। ਮਤਲਬ ਅੱਜ ਤੱਕ ਜਿਹੜਾ ਸਾਡਾ ਸਿਸਟਮ ਚੱਲਦਾ ਆ ਰਿਹਾ ਹੈ, ਇਹ ਸਿਸਟਮ ਵਿੱਚ ਜਿਹੜੇ ਅੱਜ ਦੀਆਂ ਜਿਹੜੀਆਂ ਸਰਕਾਰਾਂ ਹੈ, ਲੀਡਰ ਹੈ, ਇਹ ਜਿਹੜੇ ਲੌਂਗ ਟਰਮ ਪੰਜਾਬ ਦਾ ਜਿਹੜਾ ਫਾਇਦਾ ਹੈ ਉਹਦੇ ਬਾਰੇ ਨਹੀਂ ਸੋਚਦੇ। ਇਹ ਜਿਹੜੇ ਵੀ ਫੈਸਲੇ ਲੈਂਦੇ ਆ ਇਹ ਆਪਣੀ ਸਿਆਸਤ ਤੇ ਆਪਣੀ ਪਾਰਟੀ ਕਰਕੇ ਲੈਂਦੇ ਆ ਕਿ ਅਸੀਂ ਆਹ ਫੈਸਲਾ ਲਵਾਂਗੇ, ਇਲੈਕਸ਼ਨਾਂ 'ਚ ਸਾਨੂੰ ਆਹ ਫਾਇਦਾ ਹੋਊਗਾ, ਨੁਕਸਾਨ ਹੋਊਗਾ, ਉਹ ਇਸ ਮੁਤਾਬਿਕ ਫੈਸਲੇ ਲੈਂਦੇ ਆ। ਆਪਾਂ ਜਿਹੜੇ ਫੈਸਲੇ ਲੈਣੇ ਆ ਉਹ ਅਗਲੀ ਇਲੈਕਸ਼ਨ ਵੇਖ ਕੇ ਨਹੀਂ ਲੈਣੇ, ਉਹ ਪੰਜਾਬ ਦੇ ਭਵਿੱਖ ਨੂੰ ਵੇਖ ਕੇ ਲੈਣੇ ਆ। ਸੋ ਸਾਨੂੰ ਕੋਈ ਡਿਸੀਜ਼ਨ ਭਾਵੇਂ ਸਾਨੂੰ ਇੰਨੀ ਪੋਪੂਲੈਰਿਟੀ ਨਾ ਮਿਲੇ, ਉਹਦੇ ਨਾਲ ਵੋਟਾਂ 'ਚ ਵੀ ਘਾਟਾ ਪੈ ਸਕਦਾ ਹੈ, ਪਰ ਆਪਾਂ ਜਿਹੜੇ ਫੈਸਲੇ ਲੈਣੇ ਆ, ਪੀਪਲਸ ਪਾਰਟੀ ਆਫ ਪੰਜਾਬ ਦੀ ਇਹ ਸੋਚ ਹੈ ਕਿ ਆਪਾਂ ਜਿਹੜੇ ਫੈਸਲੇ ਲੈਣੇ ਆ ਉਹ ਪੰਜਾਬ ਦੇ ਭਵਿੱਖ ਵਾਸਤੇ ਲੈਣੇ ਆ। ਤੇ ਅੱਜ ਦੇ ਦਿਨ 'ਚ ਅੱਜ ਦੇ ਜਿਹੜੇ ਹਾਲਾਤ ਹੈ ਮੈਨੂੰ ਲੱਗਦਾ ਹੈ
ਕਿ ਸਭ ਤੋਂ ਜ਼ਰੂਰੀ ਜਿਹੜੀਆਂ ਦੋ ਗੱਲਾਂ ਹੈਗੀਆਂ ਜਿਹਦੇ ਵਿੱਚ ਪੰਜਾਬ ਪਿੱਛੇ ਰਹਿ ਗਿਆ ਹੈ, ਉਹ ਇੱਕ ਐਜੂਕੇਸ਼ਨ ਹੈ, ਆਪਾਂ ਪੜ੍ਹਾਈ 'ਚ ਪਿੱਛੇ ਰਹਿ ਗਏ, ਤੇ ਇੱਕ ਹੈਲਥ 'ਚ ਬਹੁਤ ਪਿੱਛੇ ਰਹਿ ਗਏ। ਕਿਉਂਕਿ ਜਦੋਂ ਲੋਕ ਮੁਲਕ ਦੇ ਲੋਕ ਜਦੋਂ ਪੜ੍ਹ ਲਿਖ ਜਾਣ ਤਾਂ ਮੁਲਕ ਆਪੇ ਤਰੱਕੀ ਕਰਦਾ ਹੈ, ਤੇ ਆਪਣੇ ਜਿਹੜੇ ਲੋਕ ਹੈ ਉਹ ਅੱਧੇ ਪੜ੍ਹੇ ਲਿਖੇ ਨਹੀਂ। ਸੋ ਇਸ ਕਰਕੇ ਪੰਜਾਬ ਪਿੱਛੇ ਰਹਿ ਗਿਆ। ਸੋ ਸਭ ਤੋਂ ਜਿਹੜੇ ਦੋ ਇੰਪੋਰਟੈਂਟ ਗੱਲਾਂ ਹੈਗੀਆਂ ਆਪਣੀਆਂ ਐਜੂਕੇਸ਼ਨ ਹੈ ਤੇ ਹੈਲਥ ਹੈ। ਤੁਸੀਂ ਅਖਬਾਰਾਂ 'ਚ ਹੀ ਪੜ੍ਹਿਆ ਹੋਊਗਾ, ਇੱਕ ਐਜੂਕੇਸ਼ਨ ਇਮਰਜੈਂਸੀ ਲਾਉਣ ਦੀ ਗੱਲ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਕੀਤੀ ਹੈ, ਤੇ ਬਾਕੀ ਹੋਰ ਬਹੁਤ ਗੱਲਾਂ ਉਹ ਵੀ ਤੁਸੀਂ ਪੜ੍ਹੀਆਂ ਹੋਣਗੀਆਂ। ਇੱਕ ਪੁਲਿਸ ਰਿਫਾਰਮਸ ਦੀ ਬਹੁਤ ਸਖਤ ਲੋੜ ਹੈ, ਪਰ ਬੇਸਿਕਲੀ ਮੈਂ ਤੁਹਾਨੂੰ ਨਟਸ਼ੈਲ 'ਚ ਗੱਲ ਦੱਸਾਂ, ਉਹ ਇਹ ਹੈ ਕਿ ਜਿਹੜਾ ਅੱਜ ਦਾ ਐਡਮਿਨਿਸਟ੍ਰੇਟਿਵ ਸਿਸਟਮ ਹੈ, ਇਸ ਸਿਸਟਮ ਦਾ ਇੱਕ ਪੂਰਾ ਓਵਰਹਾਲ ਕਰਨਾ ਪੈਣਾ, ਕੰਪਲੀਟ ਓਵਰਹਾਲ ਕਰਨਾ ਪੈਣਾ। ਇਹ ਜਿਹੜਾ ਨਿਜ਼ਾਮ ਹੈ ਇਹ ਪੂਰੇ ਤਰੀਕੇ ਨਾਲ ਬਦਲਣਾ ਪੈਣਾ, ਕਿਉਂਕਿ ਜਿੰਨੀ ਦੇਰ ਸਾਡਾ ਜਿਹੜਾ ਐਡਮਿਨਿਸਟ੍ਰੇਟਿਵ ਸਿਸਟਮ ਹੈ, ਜਿਹੜਾ ਸਿਆਸੀ ਸਿਸਟਮ ਹੈ, ਇਹਨੂੰ ਅਸੀਂ ਪੂਰੀ ਤਰੀਕੇ ਨਾਲ ਬਦਲਦੇ ਨਹੀਂ, ਅਸੀਂ ਕਿਸੇ ਵੀ ਸੈਕਟਰ ਵਿੱਚ ਅੱਗੇ ਨਹੀਂ ਵੱਧ ਸਕਦੇ। ਜਦੋਂ ਐਡਮਿਨਿਸਟ੍ਰੇਟਿਵ ਸਿਸਟਮ ਦੀ ਜਿਹੜੀ ਫੰਕਸ਼ਨਿੰਗ ਹੈ ਉਹ ਇੱਕ ਵਾਰ ਸਾਫ਼ ਹੋ ਜਾਏ, ਅਸੀਂ ਸਾਰੇ ਸੈਕਟਰਾਂ ਵਿੱਚ ਅੱਗੇ ਵਧਾਂਗੇ। ਸੋ ਬਾਕੀ ਡਿਟੇਲਸ 'ਚ ਮੈਂ ਨਹੀਂ ਵੜੂੰਗਾ, ਇਟਸ ਨਾਟ ਮਾਈ ਪਲੇਸ। ਮੈਂ ਕਿ ਪਾਰਟੀ ਦੇ ਤੌਰ ਤੇ ਏਜੰਡਾ ਬਾਰੇ ਗੱਲ ਕਰਾਂ, ਪਰ ਛੋਟੀ ਤਰੀਕੇ ਨਾਲ ਮੈਂ ਤੁਹਾਨੂੰ ਸੋਚਦੀ ਆ ਗੱਲ ਦੱਸਦਾ। ਜੀ ਬਿਲਕੁਲ। ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਪਰ ਉਹਦੇ ਵਿੱਚ ਮੈਂ ਇਹ ਦੇਖਿਆ ਵੀ ਰੋਜ਼ ਨਿੱਤ ਹਰ ਸਾਲ ਕਈ ਕਾਲਜ ਉੱਥੇ ਖੁੱਲ੍ਹ ਰਹੇ ਆ। ਐਜੂਕੇਸ਼ਨ ਦੇ ਵਿੱਚ ਤੁਸੀਂ ਇੱਦਾਂ ਦਾ ਕੀ ਬਦਲਾਵ ਤੁਸੀਂ ਚਾਹੁੰਦੇ ਹੋ ਵੀ ਜਿਹੜਾ ਹੋਵੇ, ਤਾਂ ਜੋ ਜਿਹੜਾ ਤੁਸੀਂ ਨਿਜ਼ਾਮ ਬਦਲਣ ਦੀ ਗੱਲ ਕਰ ਰਹੇ ਹੋ, ਜਿਹੜੇ ਨੌਜਵਾਨ ਅੱਜ ਜਿਹੜਾ ਪੁੱਠੇ ਪਾਸੇ ਨੂੰ ਤੁਰਿਆ ਜਾਂਦਾ ਆ, ਉਸ ਨੂੰ ਕਿੱਦਾਂ ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਤਬਦੀਲੀ ਚਾਹੀਦੀ ਆ, ਜਿਹੜਾ ਤੁਹਾਡੇ ਹਿਸਾਬ ਦੇ ਨਾਲ, ਤੇ ਤੁਹਾਡੇ ਏਜੰਡੇ ਜਿਹੜੇ PPP ਦਾ ਏਜੰਡਾ ਆ ਕੀ ਹੈਗਾ ਆ ਉਹ? ਜੀ ਮੈਂ ਜ਼ਿਆਦਾ ਡਿਟੇਲ ਵਿੱਚ ਏਜੰਡੇ ਦੀ ਗੱਲ ਨਹੀਂ ਕਰਨਾ ਚਾਹੁੰਦਾ, ਪਰ ਕਿਉਂਕਿ ਮੈਂ ਤਾਂ ਪਾਰਟੀ ਦਾ ਇੱਕ ਮੈਂਬਰ ਵੀ ਨਹੀਂ, ਡਿਸੀਜਨ ਮੇਕਿੰਗ ਪ੍ਰੋਸੈਸ ਵਿੱਚ ਮੈਂ ਨਹੀਂ ਸ਼ਾਮਿਲ। ਮੈਂ ਤਾਂ ਪਾਰਟੀ ਦਾ ਇੱਕ ਤਰੀਕੇ ਦਾ ਤੁਸੀਂ ਵਰਕਰ ਕਹਿ ਸਕਦੇ ਹੋ। ਪਰ ਤੁਸੀਂ ਗੱਲ ਪੁੱਛੀ ਹੈ, ਮੈਂ ਦੱਸਦਾ ਕਿ ਮੈਨੂੰ ਲੱਗਦਾ ਕਿ ਐਜੂਕੇਸ਼ਨ ਨੂੰ ਇਸ ਵਕਤ ਬੈਕ ਸੀਟ ਦਿੱਤੀ ਹੈ। ਐਜੂਕੇਸ਼ਨ ਜਿਹੜੇ ਪੈਸੇ ਬਚ ਜਾਂਦੇ ਬਜਟ ਵਿੱਚ, ਉਹ ਐਜੂਕੇਸ਼ਨ ਤੇ ਲਾ ਦਿੰਦੇ ਆ। ਐਜੂਕੇਸ਼ਨ ਨੂੰ ਪ੍ਰਾਇਓਰਿਟਾਈਜ਼ ਕਰਨਾ ਪੈਣਾ, ਐਜੂਕੇਸ਼ਨ ਨੂੰ ਫਸਟ ਨੰਬਰ ਪ੍ਰਾਇਓਰਿਟੀ ਬਣਾਉਣੀ ਪੈਣੀ ਹੈ। ਪੰਜਾਬ ਸਰਕਾਰ ਦੇ ਜਿੰਨੇ ਵੀ ਰਿਸੋਰਸਿਸ ਹੈਗੇ, ਜਿੰਨਾ ਵੀ ਪੱਲੇ ਹੈਗੇ ਸਾਡਾ, ਸਭ ਤੋਂ ਪਹਿਲਾਂ ਅਸੀਂ ਇੰਪੋਰਟੈਂਸ ਐਜੂਕੇਸ਼ਨ ਨੂੰ ਦੇਣੀ ਹੈ, ਫੰਡਿੰਗ ਵਧਾਉਣੀ ਹੈ। ਕਾਲਜਿਸ ਬਣ ਰਹੇ ਆ, ਕਾਲਜਿਸ ਵਿੱਚ ਟੀਚਰ ਹੈ ਨਹੀਂ, ਟੀਚਰ ਹੈਗੇ, ਟੀਚਰ ਹਾਜ਼ਰੀ ਨਹੀਂ ਭਰਦੇ। ਸੋ ਇਹ ਪੂਰਾ ਸਾਨੂੰ ਬਦਲਣਾ ਪੈਣਾ। ਜਿਵੇਂ ਆਹ 2 ਦਿਨ ਪਹਿਲਾਂ ਇੱਕ ਸਿੰਬੋਲਿਕ ਗੱਲ ਕਹੀ ਮੇਰੇ ਪਿਤਾ ਜੀ ਨੇ, ਪਾਪਾ ਨੇ, ਕਿ ਜੇ ਸਾਡੇ ਕੋਲ ਥਾਂ ਘੱਟ ਗਈ, ਪੈਸੇ ਘੱਟ ਗਏ, ਜਿਹੜੀ ਚੀਫ ਮਿਨਿਸਟਰ ਦੀ ਕੋਠੀ ਹੈ, ਮੰਤਰੀਆਂ ਦੀ ਕੋਠੀਆਂ, ਉਹਨੂੰ ਅਸੀਂ ਢਾਹ ਕੇ ਅਸੀਂ ਉੱਥੇ ਸਕੂਲਾਂ ਬਣਾਵਾਂਗੇ। ਇਹ ਤਾਂ ਚਲੋ ਇੱਕ ਸਿੰਬੋਲਿਕ ਗੱਲ ਹੈ, ਪਰ ਜਿੰਨੀ ਵੀ ਰਿਸੋਰਸਿਸ ਹੈਗੀ, ਜੋ ਵੀ ਕੁਛ ਹੋਵੇ, ਸਭ ਤੋਂ ਪਹਿਲਾਂ ਪ੍ਰਾਇਓਰਟਾਈਜ਼ ਆਪਾਂ ਹੁਣ ਐਜੂਕੇਸ਼ਨ ਨੂੰ ਕਰਨਾ। ਜੀ ਬਿਲਕੁਲ। ਤੇ ਐਜੂਕੇਸ਼ਨ ਦੇ ਨਾਲ ਹੀ ਜਿਹੜੀ ਆ ਉਹ ਗੱਲ ਆਉਂਦੀ ਆ ਜੀ ਨੌਜਵਾਨ ਦੀ। ਅੱਜ ਦਾ ਨੌਜਵਾਨ, ਪੰਜਾਬ ਦਾ ਜਿਹੜਾ ਨੌਜਵਾਨ ਆ, ਉਹ ਇਸ ਟਾਈਮ 70 ਤੋਂ 80% ਨਸ਼ਿਆਂ ਦੇ ਵਿੱਚ ਧੋਤਾ। ਉਸ ਨੂੰ ਨਾ ਕੰਮ ਕਰਨ ਦੀ ਆਦਤ ਪੈ ਚੁੱਕੀ ਆ, ਸਿਰਫ ਤੇ ਸਿਰਫ ਉਹ ਵਿਹਲੇ ਬੈਠ ਕੇ ਜਿਹੜਾ ਆ ਵੀ ਉਹ ਨਸ਼ਾ ਕਰਨਾ ਚਾਹੁੰਦੇ ਆ। ਇਸ ਨੂੰ ਕਿੱਦਾਂ ਬਦਲਣਾ ਹੈ? ਜੀ ਆਈ ਥਿੰਕ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਜਿਹੜੀ ਨਸ਼ਾਖੋਰੀ ਹੈ, ਇਹਨੇ ਪੰਜਾਬ ਦੇ ਨੌਜਵਾਨ ਨੂੰ ਮਾਰਤਾ। ਪਰ ਗੱਲ ਇਹ ਹੈਗੀ ਕਿ ਇਕੱਲੇ ਨੌਜਵਾਨ ਦੀ ਗਲਤੀ ਵੀ ਨਹੀਂ ਹੈ, ਇਹ ਸਿਸਟਮ ਹੀ ਇਹੋ ਜਿਹਾ, ਹਾਲਾਤ ਹੀ ਇਹੋ ਜਿਹੇ ਨੇ ਕਿ ਨੌਜਵਾਨ ਇੱਕ ਤਰੀਕੇ ਇਸ ਜਾਲ ਵਿੱਚ ਫਸਿਆ ਹੈ। ਕਿਉਂਕਿ ਸਾਡੇ ਆਪਣੇ ਪੰਜਾਬ ਦੇ ਨੌਜਵਾਨਾਂ ਕੋਲ ਪੜ੍ਹਾਈ ਹੈ ਨਹੀਂ। ਜਿਹੜੀ ਪੜ੍ਹਾਈ ਹੈਗੀ, ਜਿਹੜੇ 80-85% ਵੀ ਜਿਹੜੇ ਲੈ ਗਏ ਲੋਕ, ਜਿਹੜੇ ਨੌਜਵਾਨ ਲੈ ਗਏ, ਉਹ ਪੜ੍ਹਾਈ ਉਹਨਾਂ ਨੂੰ ਪਟਿਆਲਾ ਜਾਂ ਜਲੰਧਰ ਤੋਂ ਅੱਗੇ ਨਹੀਂ ਲੈ ਕੇ ਜਾ ਸਕਦੀ। ਉਹ ਉਸ ਕਿਸਮ ਦੀ ਪੜ੍ਹਾਈ ਹੈ ਨਹੀਂ ਜਿਹੜੀ ਇਹਨਾਂ ਨੂੰ ਦਿੱਲੀ ਜਾਂ ਬੰਗਲੌਰ ਜਾਂ ਵੱਡੇ ਵੱਡੇ ਥਾਵਾਂ 'ਚ ਨੌਕਰੀਆਂ ਮਿਲ ਸਕੀਏ। ਤੇ ਪੰਜਾਬ ਵਿੱਚ ਇਸ ਵੇਲੇ ਸਰਕਾਰੀ ਨੌਕਰੀਆਂ ਤੋਂ ਇਲਾਵਾ ਕੋਈ ਨੌਕਰੀਆਂ ਹੀ ਹੈ ਨਹੀਂ। ਸਰਕਾਰ ਕੋਲ ਪੈਸਾ ਹੈ ਨਹੀਂ, ਸਰਕਾਰੀ ਅਫਸਰਾਂ ਨੂੰ ਪੈਸੇ ਦੇਣ ਦੇ, ਤੇ ਪ੍ਰਾਈਵੇਟ ਸੈਕਟਰ ਵਿੱਚ ਕੋਈ ਇਨਵੈਸਟਮੈਂਟ ਨਹੀਂ ਹੋਈ। ਵੱਡੀਆਂ ਕੰਪਨੀਆਂ ਨੂੰ ਪੰਜਾਬ ਸਰਕਾਰ ਵਿੱਚ ਕੌਨਫੀਡੈਂਸ ਹੈ ਨਹੀਂ। ਨੋ ਵਨ ਇਜ਼ ਇਨਵੈਸਟਿੰਗ ਇਨ ਪੰਜਾਬ। ਪੰਜਾਬ ਵਿੱਚ ਕੋਈ ਇਨਵੈਸਟਮੈਂਟ ਹੈ ਨਹੀਂ ਤੇ ਨੌਕਰੀਆਂ ਹੈ ਨਹੀਂ। ਸੋ ਪੜ੍ਹਾਈ ਵੀ ਹੈ ਨਹੀਂ, ਨੌਕਰੀਆਂ ਵੀ ਹੈ ਨਹੀਂ, ਨੌਜਵਾਨ ਕਰੇ ਕੀ? ਸੋ ਇਹ ਚੀਜ਼ ਬਦਲਣੀ ਪੈਣੀ ਹੈ, ਪੜ੍ਹਾਈ ਵਧਾਉਣੀ ਪੈਣੀ ਹੈ, ਸਾਨੂੰ ਇਨਵੈਸਟਮੈਂਟ ਲਿਆਉਣੀ ਪੈਣੀ ਹੈ ਪੰਜਾਬ ਵਿੱਚ, ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਕ੍ਰੀਏਟ ਕਰਨੀਆਂ ਪੈਣੀਆਂ, ਤੇ ਪੰਜਾਬ ਨੌਜਵਾਨ ਲਈ ਓਪਰਚੁਨਿਟੀਜ਼ ਕ੍ਰੀਏਟ ਕਰਨੀਆਂ ਪੈਣੀਆਂ। ਅਸੀਂ ਸਪੋਰਟਸ ਇਨਫਰਾਸਟਰਕਚਰ ਅਸੀਂ ਵਧਾਈਏ ਆ। ਹੁਣ ਜਿਵੇਂ ਪੰਜਾਬ ਸਰਕਾਰ ਨੇ ਕਬੱਡੀ ਵਰਲਡ ਕੱਪ ਕੀਤੀ ਹੈ, ਮੈਨੂੰ ਲੱਗਦਾ ਕਿ ਇਟਸ ਅ ਵੇਸਟ ਆਫ ਮਨੀ ਕਿ ਜੇ ਜਿਹੜਾ 12-20 ਕਰੋੜ ਜਿੰਨੇ ਵੀ ਇਹਨਾਂ ਨੇ ਪੈਸੇ ਲਾਏ ਆ ਕਬੱਡੀ ਵਰਲਡ ਕੱਪ ਤੇ, ਇੱਕ ਇੱਕ ਗ੍ਰੈਂਡ ਸ਼ੋਅ ਹੈ। ਇਸ ਤੋਂ ਬਜਾਏ ਜੇ ਉਹ ਪੈਸੇ ਉਹ ਸਪੋਰਟਸ ਦਾ ਇਨਫਰਾਸਟਰਕਚਰ ਬਣਾ ਦਿੰਦੇ ਪਿੰਡਾਂ ਵਿੱਚ,
ਜੀ ਜੀ that would have been a better use of the money, ਕਿਉਂਕਿ ਉਹ ਫਿਰ ਪਿੰਡਾਂ ਵਿੱਚ ਨੌਜਵਾਨਾਂ ਨੂੰ ਆ ਫੈਸਿਲਿਟੀ ਮਿਲਦੀ ਕਿ ਉੱਥੇ ਜਾ ਕੇ ਕਬੱਡੀ ਖੇਡ ਸਕਣ, ਆਪਦਾ ਅਟੈਂਸ਼ਨ ਜਿਹੜਾ ਹੈ ਸਪੋਰਟਸ ਵੱਲ ਨੂੰ ਉਹ ਡਾਇਵਰਟ ਕਰਨ, ਤੇ ਆਟੋਮੈਟਿਕਲੀ ਫਿਰ ਨਸ਼ਿਆਂ ਤੋਂ ਉਹਨਾਂ ਦਾ ਮਤਲਬ ਇੰਟਰਸਟ ਹਟ ਜੂ। ਸੋ ਆਈ ਥਿੰਕ ਇਹ ਬਹੁਤ ਮਤਲਬ ਇੱਕ ਮਾੜੇ ਮਤਲਬ ਸਿਚੁਏਸ਼ਨ 'ਚ ਫਸੇ ਹਾਂ, ਬਹੁਤ ਮਾੜੇ ਹਾਲਾਤ 'ਚ ਆਪਾਂ ਫਸੇ ਹਾਂ, ਤੇ ਇਹ ਚੀਜ਼ ਬਦਲਣੀ ਪੈਣੀ ਹੈ। ਜੀ ਬਿਲਕੁਲ। ਤਾਂ ਹਾਂਜੀ, ਤਾਂ ਨਸ਼ਿਆਂ ਦੀ ਤਾਂ ਜ਼ਰੂਰ ਇੱਕ ਬਹੁਤ ਅਹਿਮ ਜਿਹੜੀ ਜ਼ਰੂਰਤ ਹੈ ਇਸ ਟਾਈਮ ਵੀ ਨੌਜਵਾਨ ਨੂੰ, ਜੇ ਆ ਕੇ ਅੱਗੇ ਪੰਜਾਬ ਦਾ ਨੁਹਾਰ ਵਾਕਿਆ ਹੀ ਬਦਲਣਾ ਤਾਂ ਸਭ ਤੋਂ ਪਹਿਲਾਂ ਨੌਜਵਾਨ ਨੂੰ ਸਿੱਧਿਆਂ ਕਰਨਾ ਪੈਣਾ ਆ, ਉਹਨਾਂ ਨੂੰ ਦੇਖਣਾ ਪੈਣਾ ਵੀ ਉਹਨਾਂ ਨੂੰ ਕਿੱਦਾਂ ਲੀਹ 'ਤੇ ਲਿਆ ਕੇ ਆਇਆ ਜਾਵੇ। ਤਾਂ ਤੁਸੀਂ ਇਨਵੈਸਟਮੈਂਟ ਦੀ ਗੱਲ ਕਰਦੇ ਹੋ, ਰੁਜ਼ਗਾਰ ਦੀ ਗੱਲ ਕਰਦੇ ਹੋ, ਅਤੇ ਉਹਦੇ ਲਈ ਕਿਉਂਕਿ ਹੁਣ ਜਿੱਦਾਂ ਕੋਈ NRI ਆ ਇੱਥੇ ਜਾ ਕੇ ਸਿੱਧਾ ਪੰਜਾਬ ਜਾ ਕੇ ਇਨਵੈਸਟ ਨਹੀਂ ਕਰਨਾ ਚਾਹੁੰਦਾ, ਉਹਨਾਂ ਦੀਆਂ ਜਿਹੜੀਆਂ ਆਪਣੀਆਂ ਉੱਥੇ ਕੋਠੀਆਂ ਆ, ਕੋਈ ਵੀ ਜ਼ਮੀਨਾਂ ਆ, ਉਹ ਇਸ ਟਾਈਮ ਉਹਨਾਂ ਦੇ ਸਰਕਾਰ ਦੇ ਜਿਹੜੇ ਆਪਣੇ ਹੀ ਬੰਦਿਆਂ ਨੇ ਐਕਵਾਇਰ ਕਰ ਲਈਆਂ ਆ, ਜਿੱਦਾਂ ਕਹਿ ਲਓ ਜੀ ਕਬਜ਼ਾ ਕਰ ਲਿਆ ਆ, ਅਤੇ ਇੱਕ ਆਮ ਉੱਥੇ ਬੰਦਾ ਜਾ ਕੇ ਇੱਥੋਂ ਜਿਹੜਾ ਬਾਹਰੋਂ ਜਾ ਕੇ ਪੈਸੇ ਲਾਉਣਾ ਨਹੀਂ ਚਾਹੁੰਦਾ, ਡਰਦਾ ਹੈ, ਉਹਨੂੰ ਪਤਾ ਹੈ ਬਾਅਦ ਦੇ ਵਿੱਚ ਉਹਦੇ ਨਾਲ ਇਹੀ ਕੁਛ ਹੋਣਾ ਆ। ਸੋ ਉਸ ਡਰ ਨੂੰ ਖ਼ਤਮ ਕਰਨ ਦੇ ਲਈ ਤੁਹਾਡੀ ਪਾਰਟੀ ਕੀ ਕਰੇਗੀ? ਇਹ ਇਸ ਗੱਲ ਬਾਰੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਵੀ ਮਤਲਬ ਬਹੁਤ ਡੀਟੇਲ ਵਿੱਚ ਆ ਗੱਲਾਂ ਸੁਣਾਈਆਂ। ਮੈਂ ਫਿਰ ਤੋਂ ਮਤਲਬ ਕਹਿੰਦਾ ਕਿ ਮੈਂ ਡੀਟੇਲ ਜਿਹੜਾ ਏਜੰਡਾ ਹੈ ਉਹਦੇ ਬਾਰੇ ਨਹੀਂ ਗੱਲ ਕਰਨਾ ਚਾਹੁੰਦਾ, ਕਿਉਂਕਿ ਮੈਂ ਮਤਲਬ ਮੇਰੀ ਤਾਂ ਹਜੇ ਮਤਲਬ 18 ਸਾਲ ਦੀ ਉਮਰ ਹੈ, ਆਈ ਐਮ ਨਾਟ ਅ ਪਾਰਟ ਆਫ ਦ ਡਿਸੀਜਨ ਮੇਕਿੰਗ ਪ੍ਰੋਸੈਸ। ਮੈਂ ਲਾਰੇ ਨਹੀਂ ਲਾਉਣਾ ਚਾਹੁੰਦਾ ਕਿ ਆਪਾਂ ਇਹ ਕਰਾਂਗੇ ਉਹ ਕਰਾਂਗੇ, ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ NRIs ਵਾਸਤੇ, ਬਾਕੀ ਜਿਹੜੇ ਵੀ ਬਿਜ਼ਨਸ ਵੱਡੀਆਂ ਕੰਪਨੀਆਂ ਹੈਗੀਆਂ, ਸਰਕਾਰ ਨੂੰ ਉਹਨਾਂ ਨੂੰ ਕੌਨਫੀਡੈਂਸ ਦਿਵਾਉਣਾ ਪਊ ਜੀ। ਸਰਕਾਰ ਨੂੰ ਕੌਨਫੀਡੈਂਸ ਕ੍ਰੀਏਟ ਕਰਨਾ ਪਊ, ਉਹਨਾਂ ਨੂੰ ਸਿਕਿਉਰਿਟੀ ਮਿਲਣੀ ਪੈਣੀ ਹੈ ਕਿ ਆ ਮਤਲਬ ਅਸੀਂ ਜੇ ਜਾ ਕੇ ਪੈਸੇ ਲਾਵਾਂਗੇ ਪੰਜਾਬ ਵਿੱਚ, ਸਾਡੀ ਇਨਵੈਸਟਮੈਂਟ ਸੇਫ ਰਹੂਗੀ, ਸਿਕਿਉਰ ਰਹੂਗੀ, ਅਤੇ ਉਹ ਮਤਲਬ ਪੀਸ ਆਫ ਮਾਈਂਡ ਨਾਲ, ਤਸੱਲੀ ਨਾਲ ਉੱਥੇ ਵਪਾਰ ਕਰ ਸਕਣ। ਸੋ ਇਹ ਕੌਨਫੀਡੈਂਸ ਦਿਵਾਉਣੀ ਪੈਣੀ ਹੈ, ਤਾਂ ਜਾ ਕੇ ਇਨਵੈਸਟਮੈਂਟ ਵਧੂਗੀ। ਜੀ 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 ਬਿਲਕੁਲ। ਤਾਂ ਇੱਕ ਕੌਨਫੀਡੈਂਸ ਦੀ ਜ਼ਰੂਰ ਇਸ ਟਾਈਮ ਜਿਹੜੀ ਘਾਟ ਆ, ਜ਼ਰੂਰ ਇੱਕ ਪੂਰੀ ਜਿਹੜੀ ਐਡਮਿਨਿਸਟ੍ਰੇਟਿਵ ਸਿਸਟਮ ਹੈ ਇਹਨੂੰ ਸਾਫ਼ ਕਰਨਾ ਪੈਣਾ ਜੀ। ਇਹ ਪੈਸੇ ਪੰਜਾਬ ਵਿੱਚ ਕਾਨੂੰਨ ਦਾ ਰਾਜ ਨਹੀਂ ਹੈ ਜੀ ਜੀ। ਜਿਹੜਾ ਇੱਕ ਤਰੀਕੇ ਨਾਲ ਜਿਹੜਾ ਫਿਊਡਲ ਸਿਸਟਮ ਚੱਲਦਾ ਆ ਰਿਹਾ ਪੰਜਾਬ ਵਿੱਚ, ਮਤਲਬ ਪੁਲਿਸ ਇੱਕ ਤਰੀਕੇ ਦੀ, ਪੰਜਾਬ ਸਰਕਾਰ ਦੀ ਇੱਕ ਤਰੀਕੇ ਦੀ ਬੁਲਡੌਗ ਹੀ ਹੈ, ਜਿਵੇਂ ਕਹਿੰਦੇ ਉਵੇਂ ਕਰਦੇ ਆ। ਮਤਲਬ ਇਹ ਐਡਮਿਨਿਸਟ੍ਰੇਟਿਵ ਸਿਸਟਮ ਪੂਰਾ ਸਾਫ਼ ਕਰਨਾ ਪੈਣਾ। ਐਡਮਿਨਿਸਟ੍ਰੇਟਿਵ ਸਿਸਟਮ ਨੂੰ ਕਾਨੂੰਨ ਦੇ ਮੁਤਾਬਿਕ ਚੱਲਣਾ, ਇਟ ਹੈਜ਼ ਟੂ ਵਰਕ ਐਜ਼ ਅ ਕਲੀਨ ਸਿਸਟਮ। ਇਹ ਇਸ ਵੇਲੇ ਜਿਹੜਾ ਫਿਊਡਲ ਸਿਸਟਮ ਚੱਲ ਰਿਹਾ ਇਹਨੂੰ ਖਤਮ ਕਰਨਾ ਪੈਣਾ। ਬਿਲਕੁਲ। ਇਹ ਤਾਂ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਜੋ ਇਸ ਟਾਈਮ ਕਰਕੇ ਦਿਖਾਇਆ ਆ, ਜੇ ਕਿਉਂਕਿ ਇਲੈਕਸ਼ਨ ਸਰਕਾਰ ਕੋਲ ਕਈ ਜ਼ਿਆਦਾ ਪਾਵਰ ਨੇ ਇਲੈਕਸ਼ਨ ਕਮਿਸ਼ਨ ਤੋਂ, ਜੇ ਇਲੈਕਸ਼ਨ ਕਮਿਸ਼ਨ ਇੰਨੀ ਸਖਤੀ ਕਰ ਸਕਦਾ ਆ ਤੇ ਸਰਕਾਰ ਕਿਉਂ ਨਹੀਂ ਕਰ ਸਕਦੀ ਇਹ ਸਾਰੇ ਕੰਮ? ਤੇ ਬਿਲਕੁਲ ਇਹ ਗੱਲ ਹੈਗੀ ਆ। ਤਾਂ ਹੁਣ ਜਾਂਦੇ ਜਾਂਦੇ ਮੇਰਾ ਸਵਾਲ ਰਹੇਗਾ, ਜਿਹੜੇ ਇਸ ਟਾਈਮ PPP ਦੇ ਮੈਂ ਕਹਿੰਦਾ ਵੀ 3 ਸਭ ਤੋਂ ਜਿਹੜੇ ਮੁੱਖ ਹਲਕੇ ਆ, ਗਿੱਦੜਬਾਹਾ, ਲੰਮੀ ਤੇ ਲਹਿਰਾ ਗਾਗਾ, ਇਸ ਦੇ ਵਿੱਚ ਜ਼ਰੂਰ ਥੋੜ੍ਹੀ ਡਿਟੇਲ ਇਸ ਦੇ ਵਿੱਚ ਦੱਸੋ ਵੀ ਗੁਰਦਾਸ ਬਾਦਲ ਹੋਣੀ, ਮਨਪ੍ਰੀਤ ਬਾਦਲ ਹੋਣੀ ਤੇ ਭਗਵੰਤ ਮਾਨ, ਇਹਨਾਂ ਦੇ ਜਿੱਤਣ ਦੇ ਅਸਾਰ ਕਿੰਨੇ ਆ, ਕੀ ਚੱਲ ਰਿਹਾ ਜੀ? ਲਹਿਰਾ ਗਾਗਾ ਤੇ ਗਿੱਦੜਬਾਹਾ ਤਾਂ ਮੈਨੂੰ ਲੱਗਦਾ ਕਿ ਸਾਡੀ ਬਹੁਤ ਹੀ ਮਤਲਬ ਸੇਫ ਸੀਟਾਂ ਹੈਗੀਆਂ PPP ਦੀਆਂ ਜੀ। ਤੇ ਮੈਂ ਇਹ ਐਂ ਵੀ ਨਹੀਂ ਕਹੂੰਗਾ ਕਿ ਸਭ ਤੋਂ ਇੰਪੋਰਟੈਂਟ ਸੀਟਸ ਹੈਗੀਆਂ। ਮਤਲਬ ਗਿੱਦੜਬਾਹਾ ਤਾਂ ਚਲੋ ਹੈਗੀ ਮਤਲਬ ਇੰਪੋਰਟੈਂਟ ਸੀਟ, ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ ਆਪ ਲੜ ਰਹੇ ਆ ਉੱਥੋਂ, ਪਰ ਇੱਕ ਤਰੀਕੇ ਨਾਲ ਮਤਲਬ ਅਕਾਲੀ ਦਲ ਨੇ ਉਹ ਸੀਟਸ ਮਤਲਬ ਤੋਂ ਬੈਕਆਊਟ ਹੀ, ਮਤਲਬ ਉਹ ਡਰ ਹੀ ਗਏ, ਉਹਨਾਂ ਨੇ ਕੋਈ ਕੈਂਡੀਡੇਟ ਹੀ ਨਹੀਂ ਫੀਲ ਕੀਤਾ ਚੱਜ ਦਾ ਜੀ। ਤੇ ਕਾਂਗਰਸ ਵੱਲੋਂ ਰਾਜਾ ਵੜਿੰਗ ਖੜਿਆ, ਤੇ ਜਿਹੜਾ ਕਾਂਗਰਸ ਦਾ ਰਿਜੈਕਟਡ ਕੈਂਡੀਡੇਟ ਸੀਗਾ, ਜਿਹਨੂੰ ਟਿਕਟ ਨਹੀਂ ਮਿਲੀ ਜੀ, ਜਿਹੜੇ ਸੰਤ ਬਰਾੜ ਸੀਗੇ, ਉਹ ਵੀ ਉਮੀਦਵਾਰ ਬਣਨਾ ਚਾਹੁੰਦੇ ਸੀ, ਉਹ ਵੀ ਕਾਂਗਰਸ ਦੀ ਟਿਕਟ ਲੱਭਦੇ ਸੀ ਉੱਥੋਂ ਗਿੱਦੜਵੇ ਤੋਂ। ਤੇ ਜਿਹੜੇ ਰਿਜੈਕਟਡ ਕੈਂਡੀਡੇਟ ਸੀ ਉਹਨਾਂ ਨੂੰ ਉਹ ਫੀਲ ਕੀਤੇ ਹੋਏ, ਸੰਤ ਬਰਾੜ ਫੀਲ ਕੀਤਾ ਹੋਇਆ। ਪੂਰੇ ਅਕਾਲੀ ਦਲ ਤੋਂ ਕੋਈ ਉਮੀਦਵਾਰ ਹੀ ਨਹੀਂ ਮਿਲਿਆ ਇਹਨਾਂ ਨੂੰ, ਅਕਾਲੀ ਪਾਰਟੀ ਤੋਂ ਕੋਈ ਉਮੀਦਵਾਰ ਹੀ ਨਹੀਂ ਮਿਲਿਆ ਮਨਪ੍ਰੀਤ ਬਾਦਲ ਦੇ ਖਿਲਾਫ ਖੜਨ ਵਾਸਤੇ ਗਿੱਦੜਵੇ 'ਚ। ਸੋ ਮੈਨੂੰ ਨਹੀਂ ਲੱਗਦਾ ਕਿ ਗਿੱਦੜਵੇ 'ਚ ਆਪਾਂ 16 ਸਾਲਾਂ ਤੋਂ ਬਹੁਤ ਜ਼ਿਆਦਾ ਕੰਮ ਕੀਤਾ ਹੈ, ਤੇ ਮੈਨੂੰ ਪੂਰੀ ਆਸ ਹੈ ਕਿ ਮੈਨੂੰ ਪੂਰਾ ਯਕੀਨ ਹੈ ਕਿ ਗਿੱਦੜਵੇ ਦੇ ਲੋਕ ਆਪਣਾ ਮਾਨ ਨਹੀਂ ਤੋੜਨਗੇ। ਇਹ ਜਿਹੜੀ ਪੀਪਲਜ਼ ਪਾਰਟੀ ਆਫ ਪੰਜਾਬ ਜਿਹੜੀ ਲਹਿਰ ਪੰਜਾਬ ਵਿੱਚ ਚੱਲੀ ਹੈ, ਇਹ ਧਮਾਕਾ ਗਿੱਦੜਵੇ 'ਚੋਂ ਹੀ ਸ਼ੁਰੂ ਹੋਇਆ। ਸੋ ਗਿੱਦੜਵੇ ਦੇ ਲੋਕਾਂ ਨੇ ਆਪਣਾ ਬਹੁਤ ਸਾਥ ਦਿੱਤਾ ਹੈ, ਤੇ ਮੈਨੂੰ ਪੂਰਾ ਉਮੀਦ ਹੈ ਕਿ ਇਸ ਵਾਰ ਵੀ ਸਾਥ ਦੇਣਗੇ। ਲਹਿਰਾ ਗਾਗਾ ਵੀ ਮੈਂ ਉਸ ਸਾਈਡ ਵੈਸੇ ਨਹੀਂ ਕੰਮ ਕੀਤਾ, ਮੈਨੂੰ ਪੂਰੀ ਜਾਣਕਾਰੀ ਨਹੀਂ ਹੈਗੀ, ਪਰ ਸੁਣੀਆਂ ਗੱਲਾਂ ਤੋਂ ਜੋ ਮਤਲਬ ਘਰ 'ਚ ਗੱਲ ਚੱਲੀ ਹੈ ਉਹ ਹੈ ਕਿ ਲਹਿਰਾ ਗਾਗਾ ਵੀ ਭਗਵੰਤ ਅੰਕਲ ਦੀ ਸੀਟ ਬਹੁਤ ਸੇਫ ਹੈ। ਲੰਬੀ ਵਿੱਚ ਟੱਕਰ ਹੈਗੀ
ਮੇਰੇ ਜਿਹੜੇ ਛੋਟੇ ਦਾਦਾ ਜੀ ਨੇ ਸਰਦਾਰ ਗੁਰਦਾਸ ਸਿੰਘ ਬਾਦਲ, ਉਹ ਮੇਰੇ ਵੱਡੇ ਦਾਦਾ ਜੀ ਦੇ ਖਿਲਾਫ ਖੜੇ ਹੋਏ ਹੈ ਲੰਬੀ ਤੋਂ। ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਵੇਲੇ ਜਿਹੜੀ ਪੀਪੀਪੀ ਦਾ ਜਿਹੜਾ ਪੀਪੀਪੀ ਦਾ ਕੈਂਡੀਡੇਟ ਹੈਗੇ ਉਹਨਾਂ ਦਾ ਹੱਥ ਭਾਰਾ ਹੈ ਲੰਬੀ ਵਿੱਚ, ਕਿਉਂਕਿ ਜਿਹੜੀ ਲੰਬੀ ਸੀਟ ਹੈ ਉਹ ਸ਼ੁਰੂ ਤੋਂ ਮਤਲਬ ਜਦੋਂ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੜ ਰਹੇ ਉੱਥੋਂ, ਉਹ ਸੀਟ ਦੀ ਜਿਹੜੀ ਸਾਂਭ ਹੈਗੀ ਉਹ ਦਾਸ ਜੀ ਨੇ ਕੀਤੀ ਹੈ, ਉਹ ਮੇਰੇ ਦਾਦਾ ਜੀ ਨੇ ਕੀਤੀ ਹੈ। ਤੇ ਬਾਦਲ ਸਾਹਿਬ ਦੀ ਜਿਹੜੀ ਅਸਲ ਸੀਟ ਸੀ ਉਹ ਸੀਗੀ ਗਿੱਦੜਵਾ ਜੀ। ਤੇ ਜਦੋਂ ਉਹਨਾਂ ਨੇ ਲੰਬੀ ਸੀਟ ਲੜਨੀ ਸ਼ੁਰੂ ਕੀਤੀ ਬਾਈ ਇਲੈਕਸ਼ਨ ਤੋਂ ਬਾਅਦ, ਸ਼ੁਰੂ ਤੋਂ ਜਿਹੜੀ ਸਾਂਭ ਹੈਗੀ, ਜਿਹੜੀ ਡੇ ਟੂ ਡੇ ਐਡਮਿਨਿਸਟ੍ਰੇਸ਼ਨ ਹੈਗੀ, ਉਹ ਦਾਸ ਜੀ ਨੇ ਕੀਤੀ ਹੈ। ਉਹ ਮੁੱਖ ਮੰਤਰੀ ਬਣ ਗਏ ਸੀ ਉਦੋਂ, ਤੇ ਉਹਦਾ ਪੂਰੇ ਪੰਜਾਬ ਵਿੱਚ ਮਤਲਬ ਬਿਜ਼ੀ ਰਹਿੰਦੇ ਸੀਗੇ। ਤੇ ਜਿਹੜੀ ਡੇ ਟੂ ਡੇ ਜਿਹੜਾ ਰੋਜ਼ ਜਾਣਾ, ਲੋਕਾਂ ਦੇ ਮਰਗਾਂ 'ਚ ਬਹਿਣਾ, ਇਹ ਸਾਰੀ ਦਾਸ ਜੀ ਨੇ ਕੀਤੀ ਹੈ। ਦਾਸ ਜੀ ਤਾਂ ਹਰੇਕ ਪਿੰਡ 'ਚ ਮਤਲਬ ਬੱਚੇ ਨੂੰ, ਸਕੂਲ ਟੀਚਰ ਨੂੰ, ਨੰਬਰਦਾਰ ਨੂੰ, ਤਹਿਸੀਲਦਾਰ ਨੂੰ ਮਤਲਬ ਚੰਗੀ ਤਰ੍ਹਾਂ ਜਾਣਦੇ ਆ। ਉੱਥੇ ਲੋਕ ਬਾਈ ਨੇਮ ਮਤਲਬ ਨਾਂ ਤੋਂ ਹਰੇਕ ਜਣ ਨੂੰ ਜਾਣਦੇ ਆ। ਤੇ ਇਸ ਵੇਲੇ ਮਤਲਬ ਉਹਨਾਂ ਦਾ ਹੱਥ ਭਾਰਾ ਹੈ। ਇੱਕ ਜਿਹੜੀ ਪੀਪੀਪੀ ਦੀ ਸੋਚ ਵੀ ਹੈ ਉਹ ਵੀ ਲੋਕਾਂ ਨੂੰ ਚੰਗੀ ਲੱਗੀ ਹੈ, ਨਵੀਂ ਸੋਚ ਹੈ, ਤੇ ਲੋਕ ਸਾਡੇ ਨਾਲ ਬਹੁਤ ਜੁੜੇ ਹੈ। ਸੋ ਮੈਨੂੰ ਲੱਗਦਾ ਹੈ ਕਿ ਲੰਬੀ ਸੀਟ ਵਿੱਚ ਵੀ ਪੀਪੀਪੀ ਸਫਲ ਹੋਊਗੀ। ਜੀ ਬਿਲਕੁਲ। ਤਾਂ ਇਹੀ ਸਾਰੇ ਜਾਣੇ ਇਸ ਟਾਈਮ ਸੋਚ ਰਹੇ ਨੇ ਵੀ ਪੀਪੀਪੀ ਜਿਹੜੇ ਆ ਕਾਫੀ ਸਫਲਤਾ ਹਾਸਿਲ ਕਰੇਗੀ। ਤਾਂ ਇਹ ਆਉਣ ਵਾਲੇ ਥੋੜ੍ਹੇ ਦਿਨਾਂ ਦੇ ਵਿੱਚ ਇਹ ਸਾਰਾ ਕੁਛ ਸਾਫ਼ ਹੋ ਜਾਏਗਾ। ਵੋਟਾਂ ਕਿੱਧਰ ਪਈਆਂ, ਪਰ ਰਿਜ਼ਲਟ ਤਾਂ ਜਿੱਦਾਂ ਮਾਰਚ ਦੇ ਵਿੱਚ, ਅਪ੍ਰੈਲ ਦੇ ਵਿੱਚ ਆਉਣਾ ਆ ਜਾ ਕੇ। ਤਾਂ ਬਿਲਕੁਲ। ਅਤੇ ਜਾਂਦੇ ਮੇਰਾ ਇਹ ਹੋਵੇਗਾ ਵੀ ਤੁਸੀਂ ਇੱਥੇ ਦੇ NRI ਭਰਾਵਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਪੀਪੀਪੀ ਦੇ ਤੌਰ 'ਤੇ? ਜੀ, ਮੈਂ ਮੇਰੇ NRI ਭੈਣਾਂ ਭਰਾਵਾਂ ਨੂੰ ਇੱਕ ਸੰਦੇਸ਼ ਦੇਣਾ ਚਾਹੂੰਗਾ ਕਿ ਹੁਣ ਮੌਕਾ ਮਿਲਿਆ ਸਾਨੂੰ ਪੰਜਾਬੀਆਂ ਨੂੰ, ਪੰਜਾਬੀ ਜਿਹੜੇ ਵੀ ਦੁਨੀਆ 'ਚ ਸਾਰੇ ਪੰਜਾਬੀ ਜਿਹੜੇ ਰਹਿ ਰਹੇ, ਆਪਾਂ ਨੂੰ ਮੌਕਾ ਮਿਲਿਆ ਕਿ ਸੱਚੇ ਤੇ ਇਮਾਨਦਾਰ ਬੰਦਿਆਂ ਨੂੰ ਹੁਣ ਅਸੀਂ ਪੰਜਾਬ ਹਕੂਮਤ ਦੀ ਵਾਗਡੋਰ ਫੜਾਈਏ। ਆਪਾਂ ਨੂੰ ਆਜ਼ਾਦ ਹੋਏ ਹੁਣ 65 ਸਾਲ ਹੋ ਗਏ, ਤੇ 65 ਸਾਲਾਂ 'ਚ ਆਪਾਂ ਇਹ ਜਿਹੜੇ ਹਾਲਾਤ ਨੇ, ਇਹਨਾਂ ਹਾਲਾਤਾਂ ਤੋਂ ਅਸੀਂ ਛੁਟਕਾਰਾ ਨਹੀਂ ਲੈ ਸਕੀਏ। ਤੇ ਇਸ ਬਾਰੇ ਮੌਕਾ ਸਾਨੂੰ ਗਵਾਚਣਾ ਨਹੀਂ ਚਾਹੀਦਾ। ਇਹ ਬਹੁਤ ਦੁੱਖ ਵਾਲੀ ਗੱਲ ਹੈ ਕਿ ਮਤਲਬ ਅਸੀਂ 200 ਸਾਲ ਤਾਂ ਪਹਿਲਾਂ ਅੰਗਰੇਜ਼ਾਂ ਨਾਲ ਲੜੀ ਗਏ ਆਜ਼ਾਦੀ ਲੈਣ ਵਾਸਤੇ, ਤੇ ਹੁਣ ਆਪਾਂ ਵੀਜ਼ਾ ਲੈਣ ਪਿੱਛੇ ਇੱਕ ਦੂਜਿਆਂ ਦੇ ਗੱਲ ਵੱਢ ਰਹੇ ਹਾਂ ਕਿ ਅਸੀਂ ਗੋਰਿਆਂ ਦੇ ਮੁਲਕਾਂ 'ਚ ਆ ਕੇ ਕੰਮ ਕਰੀਏ। ਸੋ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੁੰਦਾ ਹੈ। ਇਹ ਗੱਲ ਮੈਨੂੰ ਚੁੱਭਦੀ ਬਹੁਤ ਹੈ ਕਿ ਆਪਣਾ ਮੁਲਕ ਪਿੱਛੇ ਰਹਿ ਗਿਆ ਤੇ ਸਾਨੂੰ ਫੋਰਨ ਮੁਲਕਾਂ 'ਚ, ਅਮਰੀਕਾ, ਕੈਨੇਡਾ ਜਾ ਕੇ ਕੰਮ ਕਰਨਾ ਪੈਂਦਾ ਸਾਡੇ ਪੰਜਾਬੀਆਂ ਭਰਾਵਾਂ ਭੈਣਾਂ ਨੂੰ। ਸੋ ਸਾਰਿਆਂ ਨੂੰ ਮੇਰੀ ਆਹੀ ਬੇਨਤੀ ਹੈ ਕਿ ਤੁਸੀਂ ਜਿੰਨੇ ਵੀ ਰਿਸ਼ਤੇਦਾਰ ਹੈਗੇ ਪੰਜਾਬ 'ਚ, ਉਹਨਾਂ ਨੂੰ ਫੋਨ ਕਰੋ, ਆਪਣੇ ਮਾਪਿਆਂ ਨੂੰ, ਰਿਸ਼ਤੇਦਾਰਾਂ ਨੂੰ, ਤੇ ਉਹਨਾਂ ਨੂੰ ਬੇਨਤੀ ਕਰੋ ਕਿ ਪੀਪਲਜ਼ ਪਾਰਟੀ ਆਫ ਪੰਜਾਬ ਦਾ ਜਿਹੜਾ ਚੋਣ ਨਿਸ਼ਾਨ ਹੈ ਪਤੰਗ, ਉਹਦੇ ਤੇ ਮੋਹਰ ਲਾਓ। ਤੇ ਹੁਣ ਇਹ ਜਿਹੜਾ ਪੰਜਾਬ ਹੈ ਇਹਦਾ ਨਿਜ਼ਾਮ ਬਦਲੀਏ, ਪੰਜਾਬ ਨੂੰ ਇਸ ਗਾਰੇ 'ਚੋਂ ਅਸੀਂ ਹੁਣ ਕੱਢ ਦਈਏ। ਇਹ ਮੌਕਾ ਮਿਲਿਆ, ਇਹ ਮੌਕਾ ਹੁਣ ਸਾਨੂੰ ਗਵਾਚਣਾ ਨਹੀਂ ਚਾਹੀਦਾ। ਸੋ ਸਾਰਿਆਂ ਨੂੰ ਆਹੀ ਬੇਨਤੀ ਹੈ ਜੀ। ਬਹੁਤ ਧੰਨਵਾਦ ਕਰਦੇ ਹਾਂ ਅਰਜੁਨ ਸਿੰਘ ਬਾਦਲ ਜੀ, ਤੁਸੀਂ ਸਾਡੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਆ ਕੇ ਜੁੜੇ ਅਤੇ ਆਪਣੇ ਵਿਚਾਰ ਅਤੇ ਸਾਡੇ ਸਵਾਲਾਂ ਦੇ ਜਵਾਬ ਤੁਸੀਂ ਦਿੱਤੇ, ਅਤੇ ਨਾਲ ਹੀ ਸਰੋਤਿਆਂ ਦੇ ਨਾਲ ਗੱਲਬਾਤ ਕੀਤੀ। ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ। ਮਿਹਰਬਾਨੀ ਜੀ, ਤੁਸੀਂ ਮੈਨੂੰ ਇੱਥੇ ਸ਼ੋਅ 'ਤੇ ਬੁਲਾਇਆ। ਥੈਂਕ ਯੂ ਜੀ, ਮਿਹਰਬਾਨੀ। ਇਹ ਆ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਅਮਰੀਕਾ 'ਚ ਪੰਜਾਬੀਆਂ ਦੀ ਆਪਣੀ ਆਵਾਜ਼।